ਵੀ ਹੁਣ ਬਿੱਲ ਭਰਿਆ ਹੋਵੇ ਬੰਦੇ ਨੇ 10 ਤਰੀਕ ਨੂੰ ਅਗਲੇ ਦਿਨ ਆ ਜਾਵੇ ਮੀਰ ਆਲਮ ਮੈਂ ਕਰਾਂ ਬਸ ਇੱਥੇ ਤਾਂ ਰੋਕ ਦੋ। ਵੈਸੇ ਇਕਰਾਮ ਨੇ ਗੱਲ ਠੀਕ ਕਰੀ ਹੈ ਕਿਵੇਂ ਵੀ ਇੱਕ ਤਾਂ ਬਹੂ ਜਿਹੜੀ ਆ ਉਹ ਹੈ ਸੋਹਣੀ ਸੀ, ਉੱਤੋਂ ਸੁੱਤੀ ਪਈ ਉੱਠੀ। ਅੱਛਾ ਯਾਰ ਗੱਲ ਇਹ ਆ, ਹੋਰ ਗੱਲ ਕਰੋ ਉਹ ਬੰਦਾ ਕੋਈ ਕੰਗੀ ਸ਼ੰਗੀ ਹੋਵੇ ਨਾ, ਚਲੋ ਗੱਲ ਠੀਕ ਆ, ਬੰਦਾ ਸਾਰੀ ਦਿਹਾੜੀ ਦੇ ਕੁੱਟੇ ਹੋਏ ਆ, ਚਲੋ ਬੰਦਾ ਤੋਂ ਗਰਮੀ ਫੜਦੀ ਹੁੰਦੀ ਆ, ਹੁਣ ਤੇਰੇ ਸਾਹਮਣੇ ਹੀ ਆ। ਅੱਛਾ ਗੱਲ ਇਹ ਆ, ਮੁਹੰਮਦ ਬਿਨ ਕਾਸਮ ਦੇ ਨਾਲ ਇੱਕ ਕੌਮ ਆਪਣੇ ਬਰਰੇ ਸਗੀਰ ਚ ਆਈ ਸੀ, ਤੁਹਾਨੂੰ ਪਤਾ ਵੀ ਉਹ ਕਿਹੜੀ ਕੌਮ ਸੀਗੀ? ਆਪਣੇ ਮੀਰ ਆਲਮ ਸਾਹਿਬ ਜੀ। ਹਾਂ ਮੀਰ ਆਲਮ, ਐਸਾ ਹੀ ਮੀਰ ਆਲਮ ਬੜੀ ਉੱਚੀ ਕੌਮ ਆ, ਬੜੀ ਉੱਚੀ ਜੀ, ਬੜੀ ਮਿਰਾਸ ਦੀ ਮਾਲਕ ਜੀ, ਕਿਆ ਬਾਤ ਆ ਜੀ। ਇਸ ਤਰ੍ਹਾਂ ਹੀ ਆ ਜੀ ਵੀ ਪਹਿਲਾਂ ਜਿੰਨੇ ਵੀ ਆਪਣੇ ਖੈਰ ਮੁਹੰਮਦ ਬਿਨ ਕਾਸਮ ਤੋਂ ਵਾਪਸ ਚਲੇ ਗਏ ਸੀ, ਲੇਕਿਨ ਇਹ ਇੱਥੇ ਰਹੇ ਆ ਹਜ਼ਰਤ ਬਾਬਾ ਫਰੀਦ ਹਾਂਜੀ ਸ਼ਕਰਗੰਜ ਦੇ ਜਿਹੜਾ ਨਾ ਉਹਦੇ ਵਿੱਚ ਇੱਥੇ ਇਹ ਬੜੇ ਇਹਨਾਂ ਨੇ ਜਿਹੜਾ ਨਾ ਖਿਦਮਤ ਕੀਤੀ। ਫਿਰ ਇੰਝ ਸੀ ਵੀ ਜਿਹੜਾ ਇੱਥੇ ਬਰਰੇ ਸਗੀਰ ਆ ਪਾਕੋ ਹਿੰਦ ਜਿਹੜਾ ਨਾ, ਹਾਂਜੀ ਹਰ ਘਰ ਦਾ ਇੱਕ ਟਾਈਮ ਆਇਆ ਵੀ ਆਪਣਾ ਇੱਕ ਮੀਰ ਆਲਮ ਜਿਹੜਾ ਨਾ ਉਹਨਾਂ ਦਾ ਆਪਣਾ ਹੋ ਗਿਆ, ਬਿਲਕੁਲ, ਜਿਹੜਾ ਕਿ ਉਹਨਾਂ ਦਾ ਸ਼ਜਰਾ ਯਾਦ ਰੱਖਦਾ ਸੀ, ਕੁਰਸੀ ਯਾਦ ਰੱਖਦਾ ਸੀ। ਬਿਲਕੁਲ ਸਹੀ ਗੱਲ ਕਰ। ਤੇ ਹੁਣ ਸਾਨੂੰ ਉਹ ਨਾ ਦੇਖਣ ਚ ਲੱਭਦੇ ਨਹੀਂ ਹੈ ਉਹ ਲੋਕ। ਹੁਣ ਤਾਂ ਨਾਯਾਬ ਹੋ ਗਏ, ਉਹ ਨਿਆਬ ਹੋ ਗਏ ਤੇ ਨਾ ਸਾਡੇ ਜਿਹੜੇ ਉਹ ਬਜ਼ੁਰਗ ਸੀ ਉਹਨਾਂ ਰੰਗੇ ਹੁਣ ਬੰਦੇ, ਅਸੀਂ ਵੀ ਉਵੇਂ ਦੇ ਵੀ ਨਹੀਂ ਰਹੇ, ਉਵੇਂ ਦੇ ਨਹੀਂ ਰਹੇ, ਸਿਲਸਿਲਾ ਬੰਦ ਹੋ ਗਿਆ। ਉਹ ਤਾਂ ਜੋ ਮੂੰਹ ਕੱਢਦੇ ਹੁੰਦੇ ਸੀ ਨਾ ਉਹ ਦੇ ਦਿੰਦੇ। ਬਿਲਕੁਲ ਸਾਡਾ ਸਾਰਾ ਸ਼ਾਦੀਆਂ ਦਾ ਨਿਜ਼ਾਮ ਹਾਂਜੀ ਪਹੁੰਚ ਗਈ, ਸ਼ਾਦੀ ਖੁਸ਼ੀ ਮੀਰ ਆਲਮ ਦੀ ਖੁਸ਼ੀ ਜਿਹੜੀ ਹੈ ਬਿਲਕੁਲ ਉਹਦੀ ਪੂਰੀ ਖਿਦਮਤ ਕਰਦੇ ਸੀ, ਬੜੇ ਅੱਛੇ ਤਰੀਕੇ ਬਾਤ ਸੀ ਉਹਨਾਂ ਦੀ, ਸਾਡੀ ਨਾਲ ਖੜੇ ਰਹਿੰਦੇ। ਹਾਂਜੀ ਮੁਖਲਸ, ਹਾਂ ਮੁਖਲਸ, ਐਸਾ ਹੀ ਆਪਣਾ ਸਮਝ, ਹਾਂਜੀ ਆਪਣਾ ਸਮਝ ਗਏ ਮੁਖਲਸ। ਰਿਸ਼ਤੇ ਵੀ ਜਿਹੜਾ ਸਾਡੇ ਜਿਹੜੇ ਆ ਹਾਂਜੀ ਮੀਰ ਆਲਮ ਤੈਅ ਕਰਦੇ ਹੁੰਦੇ ਸੀ, ਤੈਅ ਕਰਦੇ ਹੁੰਦੇ ਇਹ ਬਜ਼ੁਰਗਾਂ ਕੋਲ ਗੱਲ ਸੁਣੀ ਹੈ ਜੀ। ਹਾਂ ਹੁਣ ਉਹ ਲੋਕ ਜਿਹੜੇ ਆ ਨਾ ਜੀ, ਹਾਂਜੀ ਉਹ ਨਹੀਂ ਰਹੇ ਤੇ ਉਹ ਬਜ਼ੁਰਗ ਵੀ ਨਹੀਂ ਰਹੇ ਜਿਹੜੇ ਨੇ। ਇੱਕ ਵਾਰੀ ਮੈਂ ਇੱਥੇ ਸੁਣਿਆ ਕਿ ਸਾਡੇ ਉਹ ਲੱਗਦੇ ਹੀ ਆ ਅਜ਼ੀਜ਼ ਆ, ਉਹਨਾਂ ਨੂੰ ਕਿਸੇ ਮੀਰ ਆਲਮ ਨੇ ਨਾ ਪੁੱਤਰ ਹੋਇਆ ਨਾ ਜਿਸ ਟਾਈਮ, ਹਾਂਜੀ ਉਹਨੇ ਆ ਕੇ ਉਹ ਜਦੋਂ ਸ਼ਜਰਾ ਸੁਣਾਇਆ ਨਾ, ਕੁਰਸੀ ਸੁਣਾਈ। ਇੱਕ ਹੋਰ ਗੱਲ ਵੀ ਹੈ, ਘਰ ਵਾਲਿਆਂ ਨੂੰ ਖੁਸ਼ੀ ਘੱਟ ਹੁੰਦੀ ਸੀ ਬੱਚਾ ਹੋਣ ਦੀ, ਉਹਨਾਂ ਨੂੰ ਤਾਂ ਹੁੰਦੀ ਜੀ। ਇਹ ਜਦੋਂ ਆ ਕੇ ਉਹਨੇ ਉੱਥੇ ਕੁਰਸੀ ਸੁਣਾਈ ਨਾ ਜੀ, ਉਹ ਬਜ਼ੁਰਗ ਨੇ ਪੁੱਛਿਆ ਵੀ ਦੱਸ ਵੀ ਕੀ ਮੰਗਦਾ ਹੈ? ਉਹਨੇ ਕਿਹਾ ਜੀ ਮਿੱਟੀ ਦੀ ਮੁੱਠ। ਹਾਂਜੀ ਮੀਰ ਆਲਮ ਨੇ ਕਿਹਾ ਵੀ ਮਿੱਟੀ ਦੀ ਮੁੱਠ ਲੈਣੀ? ਹਾਂਜੀ ਵੀ ਮਿੱਟੀ ਦੀ ਮੁੱਠ ਚਾਹੀਦੀ ਹੈ। ਉਹ ਬਜ਼ੁਰਗ ਸੀ, ਉਹ ਵੀ ਬੜੇ ਸਿਆਣੇ ਸੀ, ਉਹਨੇ ਕਿਹਾ ਵੀ ਹੁਣ ਇਹਨੂੰ ਜ਼ਮੀਨ ਚਾਹੀਦੀ ਹੈ। ਉਹ 3 ਭਰਾ ਸੀਗੇ ਤੇ ਉਹਨੇ ਤਿੰਨਾਂ ਦੇ ਨਾਂ ਜਿਹੜਾ ਨਾ 4-4 ਕਨਾਲਾਂ ਜ਼ਮੀਨ ਦੀਆਂ ਲਵਾਈਆਂ। ਕਿਆ ਬਾਤ, ਅੱਲਾ ਦੇਵੇ ਤੇ ਦੇਣਾ ਵੀ ਚਾਹੀਦਾ। ਬੰਦਿਆਂ ਨੇ ਮੁਰੱਬੇ ਦੇ ਮੁਰੱਬੇ ਵੀ ਨਾਂ ਲਵਾਏ ਜੀ, ਲਵਾਏ, ਇਸ ਗੱਲ ਸ਼ੱਕ ਹੋਈ। ਜਿਸ ਟਾਈਮ ਆ ਕੇ ਜਦੋਂ ਸੁਣਾਣਾ, ਸ਼ਜਰਾ ਸੁਣਾਣਾ, ਕੁਰਸੀ ਸੁਣਾਣੀ, ਹਾਂਜੀ ਪਿਛਲਾ ਸਾਰੀ ਦਾਸਤ ਬਜ਼ੁਰਗਾਂ ਦਾ ਸਾਰਾ ਮੁਕੰਮਲ, ਬਹੁਤ ਇਹਨਾਂ ਕੋਲ ਰਿਕਾਰਡ ਹੁੰਦਾ ਸੀ। ਉਹ ਇਹਨਾਂ ਦੇ ਪੁਸ਼ਤ ਦਰ ਪੁਸ਼ਤ ਜਿਹੜੇ ਅੱਗੇ ਬਜ਼ੁਰਗ ਇਹਨਾਂ ਨੂੰ ਦੇ ਕੇ ਜਾਂਦੇ ਸੀ ਵੀ ਇਹ ਜਿਹੜੇ ਖਾਨਦਾਨ ਦਾ ਹੁੰਦੇ ਸੀ ਨਾ ਮੀਰ ਆਲਮ, ਉਹਨੂੰ ਦਿੰਦੇ ਹੁੰਦੇ ਸੀ ਵੀ ਆਹ ਲੈ ਪੁੱਤਰਾ ਇਹਨੂੰ ਸਾਂਭ ਕੇ ਰੱਖੀ, ਇਹ ਆ ਫਲਾਣੇ ਖਾਨਦਾਨ ਦੀ ਪੀੜ੍ਹੀ ਆ। ਸਹੀ ਹੈ, ਵਿਰਾਸਤ ਜਿਹਨੂੰ ਕਹਿੰਦੇ ਆ। ਹਾਂਜੀ ਵਿਰਾਸਤ ਉਹ ਦੇ ਕੇ ਜਾਂਦੇ ਸੀ ਉਹਨਾਂ ਦਾ ਮੁਕੰਮਲ, ਉਹ ਅੱਗੇ ਆਪਣੇ ਪੁੱਤਰ ਨੂੰ ਦੇ ਕੇ ਜਾਂਦੇ ਸੀ। ਨਸਲ ਨਸਲ ਖਾਨਦਾਨ ਵੰਡੇ ਹੋਏ ਸੀ, ਆਪਣੇ ਖਾਨਦਾਨ ਵੰਡੇ ਹੋਏ। ਤੇ ਇਤਨਾ ਇਲਮ ਸੀ ਵੀ ਉੱਥੇ ਪਿੱਛੇ ਤੱਕ ਜਿੱਥੋਂ ਕਬੀਲਾ ਮੁਸਲਮਾਨ ਹੋਇਆ ਸੀ ਨਾ, ਇਹ ਨਹੀਂ ਵੀ 7 ਪੀੜ੍ਹੀਆਂ ਉਹਨਾਂ ਨੂੰ ਯਾਦ ਸੀ। ਹਾਂਜੀ ਹਾਂਜੀ, ਜਿੱਥੋਂ ਉਹ ਮੁਸਲਮਾਨ ਹੋਏ ਨਾ ਉੱਥੇ ਤੱਕ ਜਾ ਕੇ ਉਹ ਕਨੈਕਸ਼ਨ ਜੋੜਦੇ ਸੀ। ਉੱਥੇ ਤੱਕ ਜੋੜਦੇ ਸੀਗੇ, ਉੱਥੇ ਤੱਕ ਉਹ ਸੁਣਾਉਂਦੇ ਸੀ ਕੁਰਸੀ। ਵਿੱਚੋਂ ਚਪਾਇਆ ਮੰਗ ਲੈਣਾ, ਵਿਚਾਰ ਪੈਰਾ ਚਾਹੀਦਾ ਜੀ। ਬੰਦਿਆਂ ਨੇ ਮੱਝਾਂ ਦੇਣੀਆਂ, ਬੜੀ ਬੜੀ ਕੀਮਤੀ ਪੁੱਤਰਾਂ ਦੀ ਖੁਸ਼ੀਆਂ। ਉਹਨਾਂ ਬਜ਼ੁਰਗ ਵੀ ਨਹੀਂ ਰਹੇ, ਉਹ ਖੋਲ ਲੈਂਦੇ ਸੀ ਜਾ ਕੇ ਵਿਆਹ ਲਿਜਾਣਾ ਜੀ, ਮੈਂ ਮੁਬਾਰਕ ਉਹਨਾਂ ਨੂੰ ਸੁਣਾਉਣਾ ਸਾਰੇ ਮੁਲਕ ਨੂੰ। ਜ਼ਿੱਦੀ ਜੇ ਵੀ ਹੈ ਸੀ ਵੀ ਜਿਹੜੀ ਸ਼ਾਇਦ ਹੱਥ ਰੱਖ ਲੈਣਾ ਲੈਣੀ ਆ, ਇਹ ਤੇ ਬਸ ਲੈਣੀ ਆ। ਫਿਰ ਦੇਣ ਵਾਲੇ ਵੀ ਦਿਆਲੂ, ਮਾਸ਼ਾਅੱਲਾ। ਉਹੀ ਉਦੋਂ ਮਾਲ ਵੀ ਹੁੰਦਾ ਸੀ ਭਾਈ, ਉਦੋਂ ਬੰਦਿਆਂ ਦੇ ਬੰਦੇ ਵੀ ਉਹ ਉਵੇਂ ਦੇ ਸੀ ਜਿਹੜੇ ਹੈ ਸਖੀ ਬੰਦੇ ਸੀ। ਹਾਂਜੀ ਜਿਵੇਂ ਭਾਈ ਖਾਲਦ ਕਹਿੰਦੇ ਉਹ ਬੰਦੇ ਨੇ, ਉਹ ਜਿਵੇਂ ਜਿਹਦੇ ਗਈਆਂ ਬੇੜੀਆਂ ਉੱਦੇ ਗਏ ਬਲਾ, ਭਾਈ ਖਾਲਦ ਦੀ ਗੱਲ। ਤੇ ਇਹਦੇ ਨਾਲ ਸ਼ੁਗਲੀ ਕਿੱਸੇ ਵੀ ਬੜੇ ਜੁੜੇ ਹੋਏ। ਹਾਂਜੀ ਜੁੜੇ ਬੜੇ ਜੀ, ਮਜ਼ਾਈਆ ਜੀ। ਆ ਭੁੱਟੋ ਇੱਕ ਸੁਣਾਉਂਦਾ ਹੁੰਦਾ, ਭੁੱਟੋ ਕਿਹੜਾ ਸੀ ਜਿਹੜਾ ਇੱਥੋਂ ਜਾਨੇ ਕੇ ਮੀਰ ਆਲਮ ਸੀ ਯਾਰ, ਸੁਣੀ ਗੱਲ ਕਿ ਨਾ ਦੇ ਵੇਲੀ ਆ ਉਹ ਮਾਰ ਸਾਹਿਬ ਦੇ ਨਾ ਜੀ ਪੋਤਰਾ ਹੋਇਆ, ਤੇ ਉਧਰ ਉਹਨੇ ਕੁੱਤਾ ਰੱਖਿਆ ਸੀ, ਬੜੇ ਸ਼ੌਕਾਂ ਨਾਲ ਪਾਲਿਆ ਸੀ ਨਿੱਕਾ ਹੁੰਦਾ ਜੀ। ਤੇ ਜਦੋਂ ਜਵਾਨ ਹੋਇਆ ਨਾ, ਉਹਨੂੰ ਦੇਖ ਕੇ ਦਹਿਸ਼ਤ ਆਇਆ ਕਰੇ। ਜਦੋਂ ਮੈਦਾਨ ਚ ਪਾਇਆ ਨਾ, ਮੈਦਾਨ ਚ ਕੁੱਤਾ ਨਾ ਜੀ ਪੁੱਛੜ ਦੇ ਗਿਆ ਲੱਤਾਂ ਨੂੰ।
ਤੇ ਬਾਅਦ ਅੱਛਾ। ਬੜਾ ਦੁੱਖ ਹੋਇਆ ਉਸ ਗੱਲ ਦਾ ਕਿ ਯਾਰ ਪੁੱਤਰੇ ਉਹਦੇ ਨਾਲ ਸਾਂਭਿਆ। ਹੂੰ ਉਹਨੇ ਆ ਕੇ ਆਪਣੇ ਨੌਕਰਾਂ ਨੂੰ ਕਿਹਾ ਇਹਨੂੰ ਤਾਂ ਮਗਰੋਂ ਲਾਓ ਨਾ ਦਿਓ ਕਿਸੇ ਨੂੰ, ਅੱਛਾ ਇਹਨੂੰ ਛੱਡ ਕੇ ਕੁੱਤੇ ਆਓ, ਨੂੰ ਦੇ ਦਿਓ। ਇਹਨੂੰ ਮਗਰੋਂ ਮੇਰੀ ਅੱਖਾਂ ਤੋਂ ਦੂਰ ਕਰ ਦਿਓ। ਹੂੰ ਇਸ ਨਾਲ ਇਹਨਾਂ ਦੇ ਡੇਰੇ 'ਚ ਬੈਠਾ ਸੀ ਛੱਤ ਦੇ ਉੱਤੇ ਜੀ ਮੀਰ ਆਲਮ ਸਾਹਿਬ ਚੜ੍ਹੇ ਜੀ, ਉੱਤੇ ਚੜ੍ਹ ਕੇ ਉਹਨਾਂ ਨੂੰ ਮੁਬਾਰਕ ਦਿੱਤੀ ਜੀ ਕਾਹਦੀ? ਪੋਤਰੇ ਦੀ। ਅੱਛਾ ਪੋਤਰੇ ਦੀ ਮੁਬਾਰਕ ਪੁੱਤਰਾ ਹੋਇਆ। आज पोतरा होया। उस आख्या खैर मुबारक मीर आलम आ जा हेठ आ यार तू उत्ते खड़ा है। उस ना इत्थे मेरा टाक ला पाउन मोड़ उपसा। ਹਾਂ उस आख्या हाँ जी दस की मसला। उस आख्या जी ने चौं पैरी ला। ਡੇਰੇ ਤੇ ਵਗ ਗਿਆ। हाँ जी उत्ते छत पे जी। ਹਾਂ उन्हें क्या चौं पैरी मार ने क्या सियाना बंदा सीगा। ਸਿਆਣਾ उन्हें कहा मीर आलम हेठ आ जा जेड़ा दिल करदा ਜਿਹੜਾ ना। ਮਰਜ਼ੀ ਲੈ ਜਾ, दौड़ खड़े न ਘੋੜਾ ਲੈ ਜਾ, खड़ियां ਘੋੜੀ ਲੈ ਜਾ, ਜਿਹੜੀ खड़ियां ਚਾਹੀਦੀ मज्जी ਹੈ। खड़ियां ਉੱਠ ਚਾਹੀਦਾ। जेड़ी शायद तेरा दिल दा याद रख ते लेंदा जा। ते आ जेड़ा मेरा कुत्ता खड़ा ना इंदा नां नहीं लेना। ਅੱਛਾ बस ਅੱਛਾ बाकी जेड़ी तेरा दिल करदा ना डेरे च जेड़ी शायद दिल करदा वो छाड़ ला। ਕੁੱਤਾ ਨਹੀਂ ਮੰਗਣਾ। कुत्ते मेरे दा नां लेना ही नहीं, वेखना ही नहीं उन दिल ते। सही। मीर आलम सोचा जी उन्हें क्या गल है ना कि जेड़ा ना मार को 10-10 लाख रुपए दी मझ खड़ी है, घोड़ी बड़ी बड़ी नामी खड़ी है, बड़ी बड़ी चंगी गावां सारा। ਹਾਂਜੀ ये जेड़ा मनु इतनी आसानी नाल वो दे रहा ना, कुत्ता नहीं दे रहा। कुत्ते ने ना कोई मैदान मारा ते चंगे रुपये लगे हुए हैं किधरे चंगा इनामी कुत्ता। ਐਸਾ ਹੀ। उसने कहा मीर आलम की सोच रहे आ गया। उसने कहा मार गाले मैं तो कुत्ता ही ला रहा। ਪੱਕਾ ਕਰ ਲਿਆ। मैं कह रहा जी अदा यार कुत्ता ही ला रहा जी। मार ओनू आख्या दोबारा हूँ पक्का करने वास्ते। उसने कहा मीर आलम इंज ना कर, तेरे नाल मैं बहुत गल की, कुत्ते का नाम नहीं लेना ते तारी ते जेड़ा दिल करदा जोड़ा ਜਿਹੜੀ ਚਾਹੀਦੀ ਲੈ ਜਾ। नहीं जोड़ा ਜੋੜੇ छाड़ ਦੀ ਆਫਰ ला। ਦੇਤੀ ਜੋੜਾ ਲੈ ਜਾ। उस अगे एक दो मज्झां लै जा। जो मज्जी ला जा, दो घोड़े लै दो जा। गाई ला जा, घोड़े ला जा, उठ ला जा, जेड़ी तेरी दिल करदा ला जा। हुण मीरा तो बैठा उत्ते सोचा उन्हें जेड़ा हुण बाहर दुआ दी ऑफर दे रहा ਤਾਂ ना, ਕੋਈ ਬਲਾ ਹੀ ਕੁੱਤਾ तो कुत्ता को बहुत ही ढेर है गांधी ਸਾਰੇ ਮਾਲ ਦਾ ਮੁੱਲ ਹੈ। उस का मुरबा उसी बोल दा इनु दे ते। ਹਾਂ उसका नाम मारना तो कुत्ता ही रहना। उसका नहीं हटदा ते घोड़ा आ जा मैं आंदे हो छाड़ ते आया। उसका पौंद इनु रोटी खवा। उसका नाम मार तो कुत्ता दे छाड़ ते ਰੋਟੀ ਨਹੀਂ ਖਾਣੀ। कुत्ते दे ਇੰਨੀ ਖੁਸ਼ੀ ਹੋ और मैं पूरा चंगा दे और मैं खुदा उसका यार रोटी तक दे। उसका नहीं रोटी मैं खाती हुई बाहर से मैं कहीं खाता ते मारा क्यों गाल का तोड़ बोझा छात मारा जो 5000 रुपया दी तो उसका भी ले जा। उसका मारे रात दे सुए निकड़ी लोड़ है। उसका नहीं रहंदो या धक्के दा दित्ता ਲੈ ਗਿਆ जी। और की ਨਹੀਂ ਮਾਰ ਚੰਗਾ ਰਿਹਾ, ਆਪਣਾ ਜਾਨ ਛੁਡਾ ਲਈ ਮਾਰ। ਮੁਬਾਰਕ ਬੰਦੇ ਵੀ ਬੜੇ ਸਿਆਣੇ ਸਿਆਣੇ ਬੜੇ। ਮੁਬਾਰਕ ਵੀ ਚੰਗੀ ਚੱਲੀ ਹੈ। हाँ जी ਬੰਦੇ ਨੂੰ ਰਾਜੀ ਕਰਕੇ ਭੇਜਿਆ। राजी कर गए जी। ਅੱਲਾਹ ਪਾਕ ਸਾਨੀਆਂ ਉਹ ਆਪਣੇ ਵੀ ਤਾਂ ਜੀ ਅੱਲਾ ਰਹਿਣਾ ਪੈਂਦਾ ਹੈ ਗੱਲ ਅੱਛਾ ਮੈਂ ਇੱਕ ਚੀਜ਼ ਤੋਂ ਬੜਾ ਮੁਤਾਸਰ ਹਾਂ ਰਾਣਾ ਖਾਲਦ, ਹਾਂ ਤੁਸੀਂ ਵੀ ਸਾਰੇ ਜੱਜ ਕਰਦੇ ਹੋ। ਇਹਨਾਂ ਦਾ اخلاق ਜਿੰਨਾ ਬਿਹਤਰ ਹੈ ਨਾ, ਇੰਨਾ ਤੂੰ ਸਾਡੇ ਚਾਮ ਬੰਦਿਆਂ 'ਚ اخلاق हाँ ठीक है जी ले 16 ने गाल जी क्या बात है जी। ਯਾਰ ਗੱਲ ਸੁਣੋ ਨਾ, ਬੜਾ ਆਲਾ اخلاق ਹੈ। आला खिलाफ ਗੱਲ ਸੁਣੋ ਮੇਰੀ। हाँ जी गुस्सा नहीं करना। अगला बंदा जेड़े भी अंदाज च गल कर रहा गुस्सा नहीं करना। ਐਵੇਂ ਗੱਲ ਗੱਲ ਇਹ ਅੱਛੀ ਹੈ ਲਾਈਫ ਵੀ ਜਿਸ ਬੰਦੇ ਦੀ ਇੱਜ਼ਤ ਵਕਤ ਕਰਦਾ। ਜਦੋਂ ਕੋਈ ਬੰਦਾ ਨਾ ਜਿਹੜਾ ਬੰਦਾ ਕਿਸੇ ਬੰਦੇ ਨੂੰ ਆਪਣੇ ਘਰ ਤੱਕ ਰਸਾਈ, ਕਿਸੇ ਘਰ ਤੱਕ ਕਿਸੇ ਬੰਦੇ ਨੂੰ ਪਹੁੰਚ ਉਹਨੂੰ ਦਿੰਦਾ ਜਿਹੜੇ ਬੰਦੇ ਦੇ ਵਿੱਚ ਕੋਈ ਗੱਲ ਹੁੰਦੀ। ਗੱਲ ਇਹ ਗੱਲ ਤੇ ਬੜਕਿਆਂ ਨੇ ਇਹਨਾਂ ਨੂੰ ਘਰ ਤੱਕ ਰਸਾਈ ਦਿੱਤੀ ਬਿਲਕੁਲ ਹੈ ਸੀ। ਜੀ। ਇਹ ਹੁੱਕੇ ਭਰ ਕੇ ਦਿੰਦੇ ਸੀ ਬਜ਼ੁਰਗਾਂ ਐਸਾ ਨੂੰ, ਹੀ। ਉਹਨਾਂ ਦੇ ਆਪਣੇ ਘਰ ਬਹਿ ਕੇ ਚੁੱਲ੍ਹੇ ਦੇ ਉੱਤੇ ਅੱਜ ਵੀ ਰੋਟੀ ਚੱਲ ਰਿਹਾ, ਅੱਜ ਵੀ ਚੱਲ ਰਿਹਾ। ਹਾਂ ਕਿਧਰੇ ਹੈ ਆ, ਅੱਜ ਵੀ ਚੱਲ ਲੇਕਿਨ ਅਸੀਂ ਨਹੀਂ ਉਵੇਂ ਦੇ ਰਹੇ। ਹਾਂਜੀ ਕਮੀਆਂ ਸਾਡੇ ਸਾਡੇ 'ਚ ਚ ਆ। ਐਸਾ ਹੀ। ਦੇਖੋ ਜੀ ਇਹਨਾਂ ਚ ਕੋਈ ਗੱਲ ਕਮੀ ਨਹੀਂ। ਖੁਸ਼ੀ ਚ ਹਾਂ ਗਮੀ ਚ ਹਾਂ ਹੁੱਕੇ ਕਹਿਣਾ ਤੇਰਾ ਭਰ ਕੇ ਦੇਣੇ ਤੇ ਘਰ ਦੇ ਫਰਦਾਂ ਤਰ੍ਹਾਂ ਹੀ ਸੀ ਨਾ। ਰਸਾਈ ਤਾਂ ਹੀ ਦਿੱਤੀ ਹੋਈ ਸੀ ਯਾਰ ਬਜ਼ੁਰਗਾਂ ਨੇ। ਸਾਡੇ ਦੇਖੋ ਸਾਡੇ ਬਜ਼ੁਰਗਾਂ ਦੇ ਕੋਲ ਆਂਦੇ ਹੁੰਦੇ ਸੀ ਆ ਬਿਲਕੁਲ। ਸਾਰੇ, ਹੁਣ ਤੱਕ ਆਂਦੇ ਰਹੇ ਆ। ਹਾਂਜੀ। ਆਪਣੇ ਕੋਲ ਨਹੀਂ ਆਂਦੇ, ਉਹਨਾਂ ਦੇ ਬਜ਼ੁਰਗ ਵੀ ਚੱਲ ਗਏ, ਸਾਡੇ ਬਜ਼ੁਰਗ ਵੀ ਬਿਲकुल ਚੱਲ ऐसा ਗਏ। ही है। ਠੀਕ ਆ। हाँ मीर आलम अपना बरकत ਹੂੰ चौक रहमे शाह है। ਹੂੰ वालिद साहब माशाल्लाह अल्लाह सानिया करे सारे बुजुर्गों वास्ते। बरकत साहब भी फौत हो गए, वालिद साहब भी फौत। ਹੂੰ ਉਹ ਅੱਲਾ ਜੈਂਸੀ ਕਰੇ ਵਾਲਿਦ ਸਾਹਿਬ ਨਾ ਹੀਰ ਬਾਰੇ ਸ਼ਾਹ ਦੀ ਕਿਤਾਬ ਨੂੰ ਜਿਹੜਾ ਹੈ ਪੜ੍ਹਦੇ ਵੀ ਹੁੰਦੇ ਸੀ ਤੇ ਸੁਣਦੇ ਵੀ ਹੁੰਦੇ ਸੀ। ਹੂੰ ਉਹ ਬਰਕਤ ਨੂੰ ਬੁਲਾ ਲੈਣਾ ਰਾਤ ਨੂੰ। ਇੱਕ ਦਿਨ ਬੁਲਾਇਆ ਤੇ ਉਹ ਬਰਕਤ ਨੂੰ ਕਿਹਾ ਵੀ ਯਾਰ ਸਾਨੂੰ ਆ ਹੀਰ ਦੀ ਕਿਤਾਬ ਜਿਹੜੀ ਹੈ ਹੀਰ ਰਾਂਝੇ ਦੀ ਪੜ੍ਹ ਕੇ ਸੁਣਾ। ਹੂੰ ਉਹਦੀ ਆਵਾਜ਼ ਵੀ ਬੜੀ ਪਿਆਰੀ ਸੀ। हाँ जी, आवाज भी बड़ी सी। ਤਰਨਾ ਪਰਦਾ ਕਹੀਂ ਬੁਲਾਉਂਦੇ ਸੀ ਨਾ। ਉਹਨਾਂ ਨੇ ਸੁਣਾਣੀ ਸ਼ੁਰੂ ਕਰਤੀ ਹੂੰ ਤੇ ਰਾਤ ਦਾ ਕੋਈ 12-1 ਵਜੇ ਦਾ ਟਾਈਮ, 12 ਵਜੇ ਨਾ ਰੈਸਟ ਕੀਤੀ ਥੋੜੀ ਦੇਰ, ਹੂੰ ਕੋਈ ਚਾय ਸ਼ਾਏ ਜਾਂ ਚਾय ਪਾਣੀ ਜਾਂ ਵਕਫਾ ਲਾ ਲਓ। ਵਕਫਾ ਕੀਤਾ ਵੀ ਫਿਰ ਸੁਣਾਂਗੇ। ਹਾਂ rest ਫਿਰ ਕਰਾਂਗੇ। ਸੁਣਦੇ ਹਾਂ ਜੀ। ਹੁਣ ਉਹ ਬਜ਼ੁਰਗ ਬੈਠੇ ਸੀ ਸਾਰੇ, ਹੂੰ
ਬਜ਼ੁਰਗ ਸਾਰੇ ਬੈਠੇ ਸੀ, ਮੱਲੇ ਵਾਲੇ ਸਾਰੇ, ਕਾਫੀ 10-15 ਬਜ਼ੁਰਗ ਇਕੱਠੇ ਹੋਏ ਸੀ। ਤੇ ਉਹਨਾਂ 'ਚ ਇੱਕ ਬਜ਼ੁਰਗ ਬੋਲਿਆ, ਜਦੋਂ ਦੁਬਾਰਾ ਸੁਣਾਉਣ ਦਾ ਟਾਈਮ ਆਇਆ ਨਾ, ਹੁਣ ਉਹ ਕਿਤਾਬ ਤਾਂ ਪੜ੍ਹ ਰਹੇ ਸੀ ਵਾਰਿਸ ਸ਼ਾਹ ਦੀ, ਹੀਰ ਰਾਂਝੇ ਦੀ, ਤੇ ਉਹ ਹੁਣ ਕਹਿੰਦਾ ਬਜ਼ੁਰਗ ਕਹਿੰਦਾ ਬਰਕਤ ਇਹ ਉੱਥੋਂ ਸੁਣਾਈ ਜਿੱਥੋਂ ਨਾ ਭਰਾ ਗੱਲਾਂ ਲੈਣ ਜਾਂਦੇ ਆ। ਉਹਨਾਂ ਨੇ ਸਮਝਿਆ ਉਹ ਹਜ਼ਰਤ ਯੂਸਫ ਅਲੈਹ ਸਲਾਮ ਦਾ ਵਾਕਿਆ ਸੁਣਨਾ ਚਾਹੁੰਦਾ ਸੀ, ਲੇਕਿਨ ਉਹ ਕਿਤਾਬ ਸੀ ਨਹੀਂ ਸਮਝਿਆ। 3-4 ਘੰਟੇ ਜਿਹੜੇ ਉਹ ਸੁਣਦਾ ਰਿਹਾ ਯੂਸਫ ਦੇ ਕਿੱਸੇ। ਵਾਲਿਦ ਸਾਹਿਬ ਨੇ ਕਿਹਾ ਵੀ ਯਾਰ ਬਰਕਤ ਹੁਣ ਤੂੰ ਨਾ ਕਿਤਾਬ ਬੰਦ ਕਰ ਲਾ, ਤੂੰ ਚਲਾ ਜਾ ਆਪਣੇ ਘਰ ਨੂੰ, ਅੱਲਾ ਫੇਰ ਕਦੀ ਬੈਠਾਂਗੇ ਸੁਣਨ ਵਾਲੇ ਨੂੰ ਪਤਾ ਹੋਵੇ ਵੀ ਅਸੀਂ ਕੀ ਸੁਣ ਰਹੇ, ਅਸੀਂ ਕੀ ਸੁਣ। ਉਹ ਗੱਲ ਉਹ ਆ ਵੀ ਸਾਰੀ ਰਾਤ ਹੀਰ ਪੜੀ ਹੈ ਤਾਂ ਉਹੀ ਗੱਲ ਹੋ ਗਈ, ਤੇ ਸੁਬਹ ਪੁੱਛਦਾ ਵੀ ਹੀਰ ਜਿਹੜੀ ਆ ਕੁੜੀ ਸੀ ਕਿ ਮੁੰਡਾ ਸੀ, ਕੁੜੀ ਸੀ ਕਿ ਮੁੰਡਾ ਸੀ, ਉਹ ਗੱਲ ਹੋਈ। ਬੰਦੇ ਵੀ ਬਹੁਤ ਚੰਗੇ ਸੀ, ਬਹੁਤ ਅੱਛੇ ਸੀ। ਉਹ ਦੌਰ ਕੋਈ ਨਹੀਂ, ਅਸੀਂ ਤਾਂ ਉਹਨੂੰ ਹੁਣ ਜ਼ਮਾਨਾ ਜਾਹਲੀਅਤ ਦਾ ਦੌਰ ਕਹਿੰਦੇ ਆ, ਲੇਕਿਨ ਹਾਲਤ ਨਹੀਂ ਸੀ। ਮੈਂ ਕਹਿ ਰਿਹਾ ਉਹ ਅਹਿਸਾਸ ਦਾ ਦੌਰ ਸੀ ਯਾਰ, ਮੁਹੱਬਤਾਂ ਦਾ ਦੌਰ ਸੀ। ਗੱਲ ਨਹੀਂ ਸਮਝ ਆਉਂਦੀ। ਮੇਰੀ ਗੱਲ ਤਾਂ ਸੁਣ ਲਓ ਵੀ ਅਸੀਂ ਉਹਨੂੰ ਜ਼ਮਾਨਾ ਜਾਹਲੀਅਤ ਦਾ ਦੌਰ ਕਹਿੰਦੇ ਆ, ਲੇਕਿਨ ਅਸੀਂ ਉਸੇ ਦੌਰ ਦੇ ਵਿੱਚ ਰਹਿਣਾ ਚਾਹੁੰਦੇ ਆ ਔਰ ਉਸੇ ਦੌਰ ਨੂੰ ਪਸੰਦ ਕਰ ਰਹੇ ਆ ਅੱਜ ਤੱਕ। ਉਹਦੀ ਖਾਹਿਸ਼ ਵੀ ਅੱਜ ਉਹਦੀਆਂ ਗੱਲਾਂ ਕਰਕੇ ਦਿਲ ਨੂੰ ਤਸਕੀਨ ਪਹੁੰਚਾਉਂਦੇ ਆ, ਗੱਲ ਕਰ ਰਹੇ ਆ ਜਿਹੜੀ ਇਹਦੇ ਨਾਲ ਰੂਹ ਨੂੰ ਸਕੂਨ ਮਿਲਿਆ, ਤਸਕੀਨ ਮਿਲ ਰਹੀ। ਪੁਰਾਣੀ ਗੱਲ ਯਾਨੀ ਕਿ ਜ਼ਿਆਦਾ ਪੁਰਾਣੀ ਨਹੀਂ, ਅੱਜ ਤੋਂ ਕੋਈ 30 ਸਾਲ ਪਿੱਛੇ ਹੀ, ਬਸ ਇੰਨੀ ਕੀ ਆ ਯਾਰ, ਵੀ ਆ 30-40 ਸਾਲ ਪਿੱਛੇ ਸਾਡੀ ਜ਼ਿੰਦਗੀ ਦਾ ਹੀ ਜਿਹੜਾ ਹਿੱਸਾ ਗੁਜ਼ਰਿਆ ਹੋਇਆ ਨਾ, ਬਹੁਤ ਹੋਣ ਤੋਂ ਬਾਅਦ ਹੀ ਆਪਣੇ ਅਸੀਂ ਸਾਰੇ ਉਸ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਆ ਵੀ ਉੱਥੇ ਕਿੰਨੀ ਆਸਾਨੀਆਂ ਸੀ ਯਾਰ। ਆਪਣੇ ਪਿੰਡ ਮਾਸ਼ਾਅੱਲਾ ਬਾਈ ਕੁਰਸ਼ੈਦ, ਹਾਂਜੀ ਕੀ ਬਾਤ, ਕਣਕਾਂ ਨਿਕਲਣੀਆਂ ਤੇ ਬਾਈ ਕੁਰਸ਼ੈਦ ਨੇ ਜਨਾਬ ਡਿਊਟੀ ਹੁੰਦੀ ਸੀ ਰੋਟੀ ਖਾਣਾ ਉੱਥੇ ਪਹੁੰਚਾ ਕੇ ਆਉਣਾ, ਫਿਰ ਉੱਥੇ ਬਹਿਣਾ, ਸੇਵਾ ਕਰਨੀ, ਗੱਲ ਨਹੀਂ ਸਮੇਂ ਨਾਲ ਫਿਰੀ ਜਾਣਾ ਕੋਲ। ਉਹ ਬੜਾ ਇੱਕ ਮੁਹੱਬਤਾਂ ਦਾ ਧੀਆਂ ਪੁੱਤਰਾਂ ਦੇ ਰਿਸ਼ਤੇ ਤੱਕ ਕਰਨੇ। ਜੇ ਚੌਧਰੀ ਆ ਜਿਹੜਾ, ਚੌਧਰੀ ਦੇ ਧੀ ਦੇ ਬਾਰੇ ਚ ਵੀ ਪਤਾ, ਪੁੱਤਰ ਦੇ ਬਾਰੇ ਚ ਵੀ ਪਤਾ ਆ, ਉਹਨਾਂ ਕੋਲ ਡਾਟਾ ਸੀ ਸਾਰਾ ਇੱਕ ਸ਼ਜਰਾ ਜੀ। ਫਿਰ ਅੱਗੇ ਜਿੱਥੇ ਜਾ ਰਿਹਾ ਰਿਸ਼ਤਾ ਦੇਖਣ, ਉੱਥੇ ਗੱਲ 16 ਨੇ ਕਰਨੀ, ਉੱਥੇ ਵੀ ਉਸਨੇ ਜਨਾਬ 16 ਨੇ ਗੱਲ ਕਰਨੀ ਵੀ ਮੇਰਾ ਚੌਧਰੀ ਆ ਹੈ ਜੀ, ਯਾਰ ਜਦੋਂ ਉਹਦਾ ਮਾਲ ਆ, ਇਵੇਂ ਦੀ ਉਹਦੀ ਧੀ ਆ, ਇਵੇਂ ਦਾ ਉਹਦਾ ਪੁੱਤਰ ਆ, ਪੂਰੀ 16 ਨੇ ਪਤਾ ਹੁੰਦਾ ਸੀ ਸਾਰੀ ਗੱਲ ਦਾ। ਇਹ ਫਿਰ ਖਾਨਦਾਨਾਂ ਨਾਲ ਮਿਲਾਉਣਾ ਇਹਨਾਂ ਨੂੰ ਬੜਾ ਆਸਾਨ ਹੋ ਜਾਂਦਾ ਸੀ, ਇਹਨਾਂ ਨੂੰ ਮਿਆਰ ਮਿਲਾਉਂਦੇ ਸੀ ਯਾਰ। ਇਹ ਜਿਹੜੇ ਮੀਰ ਆਲਮ ਸੀ ਨਾ, ਇਹ ਜਾ ਕੇ ਅਗਲੇ ਖਾਨਦਾਨ ਦੇ ਮੀਰ ਆਲਮ ਨੂੰ ਟੱਕਰਦੇ ਸੀ ਪਹਿਲਾਂ, ਬਿਲਕੁਲ ਉਹਨੂੰ ਪੁੱਛਦੇ ਸੀ ਹਾਂ ਬਈ ਤੈਂ ਬਤਾ ਤੇਰਾ ਜੋਨ ਸਾ ਕਿਆ ਸੀ, ਤੇਰਾ ਚੌਧਰੀ ਕਿਸ ਤਰ੍ਹਾਂ ਆ, ਤੇਰਾ ਚੌਧਰੀ ਕਿਸ ਤਰ੍ਹਾਂ ਆ, ਉਹ ਘਰ ਦੀ ਸਾਰੀ ਸਿਚੁਏਸ਼ਨ ਦਾ ਪਤਾ ਹੁੰਦਾ ਸੀ, ਕੋਈ ਬਾਲਕੀ ਹੈ, ਬਿਲਕੁਲ ਉਹਨੂੰ ਪੁੱਛਦਾ ਸੀ ਵੀ ਤੇਰੇ ਕੋ ਹੈ ਤੇਰੇ ਚੌਧਰੀਆਂ ਕਾ ਬਾਲਕਾ। ਪਹਿਲਾਂ ਉਹਨਾਂ ਦਾ ਅਗੋੜ ਪਛੋੜ ਸਾਰਾ ਮਿਲਾਣਾ, ਕਰਨੀ, ਸਹੀ ਗੱਲ, ਫਿਰ ਜਾ ਆ ਕੇ ਦੱਸਣਾ ਵੀ ਬਾਈ ਫਿਰ ਗੱਲ ਕਰਨੀ ਨਹੀਂ। ਫਿਰ ਚੌਧਰੀ ਨੂੰ ਇਹ ਵੀ ਦੱਸਦਾ ਸੀ ਵੀ ਮੈਂ ਕਰਿਆ ਆ, ਚੌਧਰੀ ਨੂੰ ਇਹ ਵੀ ਕਹਿ ਦਿੰਦਾ ਸੀ ਵੀ ਮੈਂ ਕਰਿਆ ਆ, ਤੂੰ ਜਾ ਕੇ ਹੁਣ ਆਪਣੀ ਜਿਹੜੀ ਕਰਨੀ ਤਸੱਲੀ ਕਰ ਲੈ, ਕਾਲੇ ਰੁਪਈਆ ਰੱਖ ਕੇ ਮੈਂ ਤਸੱਲੀ ਕਰੀ ਹੋਈ ਆ, ਬਸ ਤੈਂ ਦੇਖਿਆ ਜਾ ਨਹੀਂ। ਗੱਲ ਇਸ ਤਰ੍ਹਾਂ ਹੀ ਗੱਲ ਹੈ, ਬੜੇ ਅੱਛੇ ਕਈ ਬੰਦੇ ਜਾਂਦੇ ਨਹੀਂ ਸੀ, ਉਹ ਕਹਿੰਦੇ ਠੀਕ ਹੈ ਤੇਰੀ ਤਸੱਲੀ ਹੈ, ਹਾਂਜੀ ਅੱਲਾ ਤੇ ਭਰੋਸਾ ਕਰ। ਬੜੇ ਆਸਾਨ ਵਕਤ ਸੀਗੇ ਉਸ ਤਰ੍ਹਾਂ। ਆਹ ਤੰਗੀਆਂ ਨਹੀਂ ਸੀ ਜਿਹੜੀਆਂ ਸਾਡੇ ਹੁਣ ਅੱਜ ਇਹਨਾਂ ਦਾ ਅਸੀਂ ਸ਼ਿਕਾਰ ਹੈ। ਬਿਲਕੁਲ। ਬਜ਼ੁਰਗ ਵੀ ਉਦੋਂ ਇਸੇ ਕਰਕੇ ਨਾ, ਖਾਲਿਦ ਮੀਆਂ ਰਕਬੇ ਸੀ, ਮਾਲ ਸੀ ਉਹਨਾਂ ਕੋਲ, ਉਹ ਦਿੰਦੇ ਸੀ, ਉਹ ਮੁਬਾਰਕ ਦਿੰਦੇ ਸੀ, ਖੁਸ਼ੀ ਨਾਲ ਹੀ ਦੇ ਦਿੰਦੇ ਸੀ ਯਾਰ। ਹੁਣ ਤਾਂ ਸਾਡੇ ਕੋਲ 10 ਰੁਪਏ ਨਹੀਂ ਦਿੰਦੇ, ਖੁਸ਼ੀ ਨਾਲ। ਹੁਣ ਤਾਂ ਮਜ਼ਦੂਰੀ। ਤੁਸੀਂ ਇਹ ਦੱਸੋ ਰਾਣਾ ਸਾਹਿਬ, ਤੁਸੀਂ ਇਹ ਦੱਸੋ ਫਿਰ ਅੱਗੇ ਲੈਣ ਵਾਲੇ ਵੀ ਮੀਰ ਆਲਮ ਤੁਹਾਡੇ ਕੋਲ ਕਿਤਨੇ ਕਰ ਰਹੇ ਆ ਜਾਂ ਮੇਰੇ ਕੋਲ? ਗੱਲ ਇਹ ਆ ਕਿ ਅਗਰ ਉਹ ਨਹੀਂ ਰਹੇ ਤੇ ਦੇਣ ਵਾਲੇ ਵੀ ਨਹੀਂ ਰਹੇ ਤੇ ਅੱਗੋਂ ਆਉਣ ਵਾਲੇ ਵੀ ਨਹੀਂ। ਉਹੀ ਮੈਂ ਕਹਿ ਰਿਹਾ ਕਿ ਉਹ ਸਿਲਸਿਲਾ ਖਤਮ ਹੋ ਗਿਆ, ਤਾਂ ਅੱਜ ਤੋਂ 30-40 ਸਾਲ ਪਹਿਲਾਂ ਮੁਹੱਬਤ ਨਹੀਂ ਮਿਲਣੀ ਅੱਗੇ, ਉਹਨੇ ਤਾਂ ਉਵੇਂ ਹੀ ਆ ਕੇ ਦੇਣੀ ਮੁਬਾਰਕ ਜਿਵੇਂ ਉਹਨੂੰ ਦਿੰਦੇ ਹੁੰਦੇ, ਲੇਕਿਨ ਇਸ ਟਾਈਮ ਲੇਕਿਨ ਅੱਗੇ ਉਹ ਸਿਲਸਿਲਾ ਮਿਲਦਾ ਨਹੀਂ, ਜਿਵੇਂ ਉਹ ਨਸਲ ਦਾ ਨਸਲ ਸਿਲਸਿਲਾ ਮੁੰਤਕਿਲ ਹੁੰਦਾ ਸੀ ਨਾ ਰਾਣਾ ਸਾਹਿਬ, ਉਹ ਹੁਣ ਉਹ ਸੀਨਾ ਬਸੀਨਾ ਇਲਮ ਸ਼ੇਖ ਸਾਹਿਬ, ਉਹ ਸੀਨਾ ਬਸੀਨਾ ਇਲਮ ਹੁਣ ਕੋਈ ਨਹੀਂ ਟ੍ਰਾਂਸਫਰ ਹੋ ਰਿਹਾ। ਜਿਵੇਂ ਰਾਣਾ ਸਾਹਿਬ ਇੱਕ ਮਿੰਟ ਅੱਜ ਕੱਲ ਦੀ ਗੱਲ ਆ ਵੀ ਹੁਣ ਬਿੱਲ ਭਰਿਆ ਹੋਵੇ ਬੰਦੇ ਨੇ 10 ਤਰੀਕ ਨੂੰ, ਅਗਲੇ ਦਿਨ ਆ ਜਾਵੇ ਮੀਰ ਆਲਮ, ਮੈਂ ਕਰਾਂ ਬਸ ਇੱਥੇ ਤਾਂ ਰੋਕ ਦੋ, ਫਿਰ ਜਿਹੜੀ ਕਾਬੜ ਖੂਬੜ ਤਾਂ ਵੀਡੀਓ ਬੰਦ ਚਾਹੀਦੀ, ਇੱਥੇ ਤਾਂ ਵੀਡੀਓ ਬੰਦ ਚਾਹੀਦੀ ਹੈ। ਤੋਂ ਅਗਲੀ ਗੱਲ ਜਿਹੜੀ ਆ ਉਹ ਨਹੀਂ ਕਰ ਹੋਣੀ, ਬਸ ਨਾ ਸਾਡੇ ਕੋਲ ਕਰ ਹੋਣੀ ਨਾ ਇਹਨਾਂ ਕੋਲ ਸੁਣ ਹੋਣੀ, ਇਹ ਵੀਡੀਓ ਪਟ ਜਾਣੀ ਆ ਵੀ ਬੰਦੇ ਨੇ ਟਿਊਬਵੈਲ ਦਾ ਬਿੱਲ ਭਰਿਆ ਹੋਵੇ, ਅਗਲੇ ਦਿਨ ਮੀਰ ਆਲਮ ਆ ਜਾਵੇ, ਤਾਂ 4 ਪਿਆਰਾ ਲੈਣਾ, ਉਸ ਤੇ ਬੰਦੇ ਨੇ ਉਹਨੂੰ ਢਾਹ ਨਹੀਂ ਲੈਣਾ। ਉਸ ਦੌਰ ਦੇ ਨਾ ਇਹ ਜਿਹੜੇ ਮੀਰ ਆਲਮ ਆ, ਇਹ ਮੈਮਰੀ ਕਾਰਡ ਸੀ। ਹਾਂ ਜੀ, ਇਸ ਤਰ੍ਹਾਂ ਹੀ ਇਸ ਗੱਲ ਸ਼ੱਕ, ਹਰ ਚੀਜ਼ ਦਾ ਡਾਟਾ ਸੇਵ ਕਰਦੇ ਸੀ। ਕੀ ਬਾਤ, ਮੈਂ ਕਰਾਂ ਕੂਦੇ ਜਿਹੜਾ ਦਰਿਆ ਬੰਦ ਕਰਤਾ ਤੂੰ, ਉਹ ਵਾਕਈ ਮੈਮਰੀ ਕਾਰਡ ਸੀ, ਜਿਹੜੇ ਉਹ ਮੈਮਰੀ ਕਾਰਡ ਸੀ। ਬਿਲਕੁਲ।